एक दूनी दूनी, दो दूनी चार, तीन दूनी छे, चार दूनी आठ, पाँच दूनी 10, 6। बिस्मिल्लाहिर्रहमानिर्रहीम। अस्सलाम वालेकुम। उम्मीद करदी मेरे भैन भरा ठीक होंगे। अल्हम्दुलिल्लाह असीं भी ठीक। अल्लाह पाक तुहानूं खुश रखे, आबाद रखे। ते अज दा व्लॉग कर दे शुरू। और शुक्र अल्हम्दुलिल्लाह कि अज ना धुप्प निकल आई है। कल तो धुप्प ही नहीं निकली, कल झाड़ी इन्ना सीगा ते धुप्प नूं तरस गए सी। अज धुप्प लगेगी ना ते विहड़ा भी साडा ना खुश्क हो जाएगा। माशाल्लाह जी 7:30 हो गए तो कबूतर साढ़े जिहड़े ना अजे तक अंदर ही ताड़े हुए हैं। बेगम साहब 7:30 का टाइम हो गया वा तो मैं 8:30 बजे उत्थे पहुंचना वा। छेती छेती नाश्ता बना ले झटपट च बनी। हाँ तो वाह भी वाह, कबूतर देखो मस्ती करन लग गए, नाल ही बाहर आए साडे। माँ जी एक तो इस तरह करो, बाजरा जिहड़े ना कबूतरां नूं पा दिओ है कि मैं पा दियां? मैं पानी। अच्छा हाँ, तो मुकद्दस ने दस दिता, तुहानूं भी दस रहा। बोलना नहीं हैगा 2-3 दिन, घट बोलना। जिहड़ी भी शै मंगनी इशारे नाल मंगनी है। समझ गई गल मेरी? हुकूमत ने मना किया, हुकूमत ने उत्ते कैमरे छड्डे होए, जो आप विच आ गए ना तो अपन फड़ के उन्हें लै जाना। चलो बाजरा ले आओ। अम्मा जी इत्थे नहीं पाने, ਉਹ ਉੱਥੇ ਪਾਣੀ ਜਿੱਥੇ ਪਾਣੀ ਪਿਆ ਇਹਨਾਂ ਦਾ। ਹਾਂ ਅਸੀਂ ਵੀ ਡੱਬਿਆਂ ਨੂੰ ਵੀ ਲੱਗੀ ਪਈ, ਵੇਖੋ ਨਾ ਕਿੰਗਰੇ ਬਣੇ ਪਏ ਨੇ ਤੇ ਦੂਆ ਵੇਖ ਸੀ ਵੀ ਆ ਮੇਰੇ ਹੱਥਾਂ ਨੂੰ ਵੀ ਲੱਗ ਗਈ ਤੇ ਆਏ ਵੇ ਵੇਖੋ। ਤੇ ਡੱਬਾ ਜਿਹੜਾ ਨਾ ਪਾਣੀ ਵਾਲਾ ਬਾਤ ਕਿਚਨ 'ਚ ਪਿਆ ਸੀਗਾ, ਤਾਂ ਦੇਖ ਲਓ ਕਿਚਨ ਦੇ ਵਿੱਚ ਨਾ ਪਲਾਸਟਿਕ ਦੇ ਡੱਬੇ ਨੂੰ ਵੀ ਲੱਗ ਗਿਆ ਸੀ ਵੀ। ਤੇ ਅੰਮਾ ਜੀ ਕਹਿੰਦੇ ਕਿ ਨਾ ਬੰਦਾ ਦੱਸੇ ਕਿਹੜੀ ਚੀਜ਼ ਨੂੰ ਨਹੀਂ ਸੀਵੀ ਲੱਗਦੀ, ਹਰ ਸ਼ੈ ਨੂੰ ਸੀਵੀ ਲੱਗਦੀ। ਹੁਣ ਤੇ ਇਹ ਵੀ ਨਹੀਂ ਕਹਿ ਸਕਦਾ ਬੰਦਾ ਕਿ ਲੋਹੇ ਨੂੰ ਨਹੀਂ ਲੱਗਦੀ ਜਾਂ ਪਲਾਸਟਿਕ ਨੂੰ ਨਹੀਂ ਲੱਗਦੀ। ਤੇ ਨਾਲੇ ਗਿੱਠੀ ਦੇ ਉੱਪਰ ਅੱਗੇ ਡੱਬੇ ਪਏ ਹੁੰਦੇ ਸੀ ਨਾ, ਤਾਂ ਹੁਣ ਡੱਬੇ ਮੈਂ ਸਾਰੇ ਨਾ ਗਿੱਠੀ ਸਾਫ਼ ਕਰਕੇ ਨਾ ਤੇ ਨੀਚੇ ਰੱਖ ਦਿੱਤੇ ਆ। ਇੱਥੇ ਨਾ ਮੰਨ ਕੇ ਕੋਈ ਦੂਸਰਾ ਨਾ ਦੇਖੋ ਆਇਲ ਵੀ ਗਿਰਿਆ ਸੀ ਮੇਰੇ ਕੋਲੋਂ, ਤੇ ਨਾਲੇ ਨਾ ਉਹ ਕੀ ਕਹਿੰਦੇ ਆ ਮਾਸਕ ਹੋ ਗਿਆ ਉਹ ਤਾਂ ਦਿੰਦਾ ਨਹੀਂ ਲੱਗਦਾ, ਪਤਾ ਨਹੀਂ ਕੀ ਕਹਿੰਦੇ ਜਿਹੜੇ ਨੂੰ ਨਹੀਂ ਖਾ ਜਾਂਦੀ ਉਹ ਸੀਵੀ। ਹਾਂ ਸੀਵੀ ਜਿਹੜੀ ਨਾ ਇੱਥੇ ਡੱਬਿਆਂ 'ਚ ਲੱਗ ਜਾਂਦੀ ਸੀ। ਮੈਂ ਨਾ ਹੁਣ ਸਾਫ਼ ਕਰ ਦਿੱਤੀ। ਮੈਂ ਕਿਹਾ ਨਾ ਇੱਥੇ ਨਾ ਇੰਨੀ ਕੁ ਪੱਟੀ ਜੀ ਨਾ ਰੰਗ ਕਰ ਦਿੰਦੇ ਤਾਂ ਕਿ ਇਹਦੇ ਨਾਲ ਦੀ, ਤਾਂ ਕਿ ਨਾ ਫਿਰ ਸੀਵੀ ਨਹੀਂ ਲੱਗੇਗੀ ਔਰ ਨਾਲ ਚੀਜ਼ਾਂ ਸੋਹਣੀਆਂ ਲੱਗਣਗੀਆਂ ਪਈਆਂ। ਆ ਜਿਹੜੇ ਕਾਨੇ ਨਾ ਮੈਂ ਇਸ ਲਈ ਰੱਖੇ, ਮੈਂ ਕਿਹਾ ਨਾ ਮੇਰੀ ਕਲਮ ਜਿਹੜੀ ਨਾ ਟੁੱਟ ਗਈ ਹੈ, ਕਲਮ ਵੀ ਨਵੀਂ ਬਣਾਉਣ ਵਾਲੀ ਹੈ, ਇਸ ਲਈ ਤੱਤੀ ਵੀ ਨਹੀਂ ਲਿਖ ਹੋਈ ਮੇਰੇ ਕੋਲ। ਗਾਚੀ ਦੀ ਇੰਨੀ ਸੋਹਣੀ ਖੁਸ਼ਬੂ ਆਉਂਦੀ ਹੈ, ਤੇ ਗਿੱਲੀ ਨਹੀਂ ਕੀਤੀ ਹੈਗੀ, ਤੇ ਜਦੋਂ ਗਿੱਲੀ ਕਰਨੀ ਉਦੋਂ ਕਿੰਨੀ ਖੁਸ਼ਬੂ ਆਣੀ ਹੈ। ਕੰਟਰੋਲ ਨਹੀਂ ਹੋ ਰਿਹਾ, ਦਿਲ ਕਰਦਾ ਕਿ ਨਾ ਬਰਫੀ ਸਮਝ ਕੇ ਖਾ ਜਾਵਾਂ ਇਹਨੂੰ। ਪਤਾ ਦੇਖੋ ਜਦੋਂ ਮੈਂ ਹੱਥ ਨਾਲ ਸਾਫ਼ ਕੀਤਾ ਤਾਂ ਮਿੱਟੀ ਸਾਫ਼ ਹੋਈ ਤੇ ਕਿੱਡਾ ਸੋਹਣਾ ਲੱਗਣ ਦੇ ਆ, ਤੇ ਬਾਕੀਆਂ ਦੇ ਮਿੱਟੀ ਪਈ ਤੇ ਕਿੰਨੇ ਬੁਰੇ ਲੱਗਣ ਦੇ। अम्मा जी तत्ती सही पहुंची है इधर भी बिल्कुल ठीक सोहने पहुंची है। फिर रख देनी ताकि खुश्क हो जाएगी ना, फिर मैं थानू लिख के दिखाऊंगी। भला की इंग्लिश की है इंग्लिश च की लिखना वा? इंग्लिश दे विच भी हुंदे ना कोई जिवें सेब लिख जा, सेब लिख दवां। हाँ सेब
ਅਨਾਰ ਅਨਾਰ, ਹੋਰ ਤੇ ਸੁੱਕੀ ਸਬਜ਼ੀਆਂ ਰੁੱਤੇ ਤੇ ਕੀ ਹੁੰਦੀ? ਉਹ ਕੀ ਚੀਜ਼ ਹੁੰਦੀ? ਹੋਏ ਹੋਏ ਨਹੀਂ ਉਹ ਭੁੱਲ ਗਿਆ ਮੈਨੂੰ ਤਾਂ। ਗੁਲਾਬ ਜਾਮਨ। ਹਾਂ ਗੁਲਾਬ ਜਾਮਨ ਤੇ ਮਠਿਆਈ ਚ ਹੁੰਦੇ। ਨਹੀਂ 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 ਦੂਸਰੇ ਆ ਜਿਹੜੇ ਆਪਾਂ ਖਾਂਦੇ ਆ। ਬੇਰ। ਬੇਲ ਕਿੱਥੇ ਕੰਬਲੀ ਬੇਰ ਮੈਨੂੰ ਹੁਣ ਕੀ ਪਤਾ ਚੱਲਦੀ। ਕੇ ਜਿਹੜੇ ਵੀ ਅਲਹਮਦੁਲਿਲਾ ਜੀ, ਤੱਤੀ ਤੇ ਮੇਰੀ ਖੁਸ਼ਕ ਹੋ ਗਈ ਹੈ ਤੇ ਹੁਣ ਜਿਹੜੀ ਨਾ ਦੂਸਰਾ ਕਲਮ ਬਣਾ ਲੈਂਦੇ ਆ, ਕਿਉਂਕਿ ਜਿਹੜੀ ਪਹਿਲੇ ਵਾਲੀ ਕਲਮ ਉਹ ਤੇ ਟੁੱਟ ਗਈ ਸੀ ਤੇ ਨਾਲੇ ਹੁਣ ਜਿਹੜੀ ਕਲਮ ਹੈ ਨਾ ਥੋੜੀ ਮੈਂ ਬੜੀ ਰੱਖੀ ਹੈ, ਪਹਿਲੇ ਇੰਨੀ ਛੋਟੀ ਸੀ। ਲੋ ਜੀ ਅਲਹਮਦੁਲਿਲਾ ਇਹ ਕਲਮ ਜਿਹੜੀ ਨਾ ਤਿਆਰ ਕਰ ਲਈ ਹੈ ਤੇ ਹੁਣ ਜਿਹੜੀ ਇਹਦੀ ਸਿਰੋਂ ਨੋਕ ਆ ਨਾ ਉਹ ਥੋੜੀ ਜਿਹੀ ਸੈੱਟ ਕਰਨ ਵਾਲੀ ਹੈ। ਅਲਹਮਦੁਲਿਲਾ ਜੀ ਜ਼ਬਰਦਸਤ ਕਲਮ ਜਿਹੜੀ ਨਾ ਤਿਆਰ ਹੋ ਗਈ ਹੈ ਤੇ ਹੁਣ ਜਿਹੜੇ ਨਾ ਆਪਣੀ ਤਖਤੀ ਦੇ ਉੱਪਰ ਲਾਈਨਾਂ ਲਗਾ ਕੇ ਤੇ ਫਿਰ ਜਿਹੜਾ ਨਾ ਇੰਗਲਿਸ਼ ਦੇ ਵਿੱਚ ਕੁਝ ਲਿਖਦੇ ਆ। ਅਲਹਮਦੁਲਿਲਾ ਜੀ ਇਸ ਸਾਈਡ ਤੇ ਮੈਂ ਨਾ ਲਾਈਨਾਂ ਲਗਾ ਲਈਆਂ ਤੇ ਇਧਰਲੀ ਸਾਈਡ ਤੇ ਮੈਂ ਲਿਖਣੀ ਆ ਇੰਗਲਿਸ਼ ਤੇ ਦੂਸਰੀ ਸਾਈਡ ਤੇ ਮੈਂ ਸੋਚਿਆ ਕਿ ਨਾਨਾ ਪਹਾੜਾ ਵੀ ਲਿਖਦੀ ਤੇ ਲਾਈਨਾਂ ਜਿਹੜੀਆਂ ਨਾ ਮੈਂ ਉਹਦੀ ਕਲਮ ਦੇ ਨਾਲ ਹੀ ਲਾ ਰਹੀ ਕਿਉਂਕਿ ਮੈਂ ਸਕੇਲ ਜਿਹੜਾ ਨਾ ਪਤਾ ਨਹੀਂ ਕਿੱਥੇ ਰੱਖਿਆ। ਅਲਹਮਦੁਲਿਲਾ ਜੀ ਪਹਾੜਾ ਲਿਖਿਆ 2 ਦਾ ਤੇ ਉਸ ਤੋਂ ਇਲਾਵਾ ਫਿਰ ਨੀਚੇ ਲਾਈਨ ਲਗਾ ਕੇ ਨਾ ਦੂਸਰਾ ਗਿਣਤੀ ਲਿਖੀ ਹੈ 50 ਤੱਕ, 1 ਤੋਂ ਲੈ ਕੇ 50 ਤੱਕ। ਹੁਣ ਤੁਸੀਂ ਦੱਸਣੀ ਹੈ ਕਿ ਕਿਸ ਤਰ੍ਹਾਂ ਲਿਖੀ ਹੈ ਤੇ ਜਿਹੜੀ ਹੈਗੀ ਹੈ ਇੰਗਲਿਸ਼ ਉਹ ਜੇ ਲਿਖਣ ਵਾਲੀ ਹੈ ਤੇ ਜਦੋਂ ਨਾ ਅੰਮਾ ਜੀ ਆਣਗੇ ਨਾ ਤੇ ਅੰਮਾ ਜੀ ਅਸਲ 'ਚ ਨਹਾਣਗੇ ਤੇ ਜਿੱਦਾਂ ਹੀ ਆਉਂਦੇ ਆ ਨਾ ਫਿਰ ਅੰਮਾ ਜੀ ਨੂੰ ਨਾਲੇ ਲਿਖਾਂਗੇ ਤੇ ਨਾਲੇ ਅੰਮਾ ਜੀ ਕੋਲੋਂ ਨਾ ਅੰਦਰ ਪੜ੍ਹਾਵਾਂਗੇ ਅੰਮਾ ਜੀ ਨੂੰ ਕਿ ਆਉਂਦਾ ਕਿ ਨਹੀਂ, ਕਿ ਅੰਮਾ ਜੀ ਨੂੰ ਪੁੱਛਾਂਗੇ ਕਿ ਆਹ ਕੀ ਚੀਜ਼ ਲਿਖੀ, ਨਾ ਪਤਾ ਹੋਏ ਫਿਰ ਅੰਮਾ ਜੀ ਨੂੰ ਪੜ੍ਹਾਵਾਂਗੇ। ਪਹਾੜਾ ਜਿਹੜਾ ਨਾ ਹੁਣ ਤੁਹਾਨੂੰ ਇਹ ਸੁਣਾਉਂਦੀ ਹੈ। 1 दूनी 2 2 दूनी 4 3 दूनी 6 4 दूनी 8 5 दूनी 10 6 दूनी 12 7 दूनी 14 8 दूनी 16 9 दूनी 18 10 दूना 20 ਤੇ 1 ਦਾ ਤੇ 2 ਦਾ ਸਮਝੋ ਪਹਾੜਾ ਸੇਮ ਹੀ ਆ। ਅਲਹਮਦੁਲਿਲਾ ਜੀ ਕਿਚਨ ਦੇ ਵਿੱਚ ਵੀ ਰੰਗ ਸ਼ੰਗ ਕਰ ਦਿੱਤਾ ਵਾ ਤੇ ਕਾਫੀ ਭੈਣਾਂ ਨੇ ਕਮੈਂਟ ਕੀਤਾ ਸੀ ਕਿ ਕਮਰੇ ਦੇ ਵਿੱਚ ਤੇ ਤੁਸੀਂ ਰੰਗ ਕੀਤਾ, ਕਮਰਾ ਬੜਾ ਖੂਬਸੂਰਤ ਲੱਗਣ ਡਿਆ ਵਾ। ਤੁਹਾਡਾ ਦਿਲ ਤੇ ਸ਼ੁਕਰੀਆ ਅਦਾ ਕਰਦੀ। ਤੁਸੀਂ ਕਿਹਾ ਸੀ ਕਿ ਕਿਚਨ ਦੇ ਵਿੱਚ ਵੀ ਰੰਗ ਕਰ ਦਿੱਤਾ ਕਿ ਨਾ ਮਤਲਬ ਕਿ ਕਿਚਨ ਤੇ ਕਮਰਾ ਜਿਹੜਾ ਨਾ ਬੜਾ ਖੂਬਸੂਰਤ ਲੱਗੇਗਾ ਤੇ ਨਾ ਰੰਗ ਉਸ ਤੋਂ ਬਾਅਦ ਜਿਹੜਾ ਸਮਾਨ ਹੈ ਨਾ ਕਿਚਨ ਦਾ ਇਹ ਸਾਰਾ ਨਾ ਅੰਦਰ ਰੱਖਦੀ ਹੈ ਸੈੱਟ। ਅੰਮਾ ਜੀ ਤੁਹਾਡੇ ਨਹਾਣ ਕਰਦੇ ਮੈਂ ਤੇ ਨਾ ਦੂਸਰਾ ਪਹਾੜਾ ਵੀ ਲਿਖ ਲਿਆ, ਗਿਣਤੀ ਵੀ ਲਿਖ ਲਈ 50 ਤੱਕ। ਅਸਲ 'ਚ ਅੰਮਾ ਜੀ ਨਾ ਜੇ ਨਹਾਉਣ ਲੱਗੇ ਤੇ ਜਲਦੀ ਕਿਤਾ ਨਿਕਲ ਆਇਆ ਕਿਉਂਕਿ ਨਾ ਅੱਜ ਲਾਈਟ ਹੈ ਨਹੀਂ। ਅੰਮਾ ਜੀ ਨਹਾਣ ਗਏ ਤੇ ਲਾਈਟ ਚਲੇ ਗਈ ਤੇ ਇੰਤਜ਼ਾਰ ਕਰ ਕਰਕੇ ਨਾ ਅੰਮਾ ਜੀ ਨਾ ਬਾਹਰ ਆ ਗਏ। ਅੰਮਾ ਜੀ ਹੁਣ ਗੁੱਸੇ ਦੇ ਵਿੱਚ ਕਹਿੰਦੇ ਕਿ ਜਦੋਂ ਮੈਂ ਨਹਾਣ ਜਾਂਦੀ ਉਦੋਂ ਹੀ ਲਾਈਟ ਚਲੇ ਜਾਂਦੀ ਹੈ। ਇੱਕ ਵਾਰੀ ਅੱਗੇ ਵੀ ਇੱਦੀ ਲਾਈਟ ਚਲੇ ਗਈ, ਸਾਰਾ ਦਿਨ ਲਾਈਟ ਨਹੀਂ ਆਈ ਤੇ ਅੰਮਾ ਜੀ ਇੱਦੀ ਬੈਠੇ ਰਹੇ। ਅੰਮਾ ਜੀ ਫਿਰ ਅਗਲੇ ਦਿਨ ਨਾ ਨਹਾਤੇ ਹੈ ਨਾ। ਸਾਡੇ ਨੂੰ ਲੱਗਦਾ ਦੁਸ਼ਮਣੀ ਤਾਂ ਨਹੀਂ ਲਾਈਟ ਦੀ ਹੈ ਤਰੋਲਾ ਹੀ। ਅੱਛਾ ਦੇਖੋ ਮੈਂ ਨਾ ਇੰਗਲਿਸ਼ ਦੇ ਵਿੱਚ ਲਿਖਿਆ ਹੈ A B C D E F G H अलिफ लिखो इधर से अलिफ इधर ये नहीं लिखना इस तरीके रुको अनार तो लिख लिया हुण लिखो तुसी A for apple एप्पल मैनी सेब इधर ले इधरली साइड इदां दा लिखो लफज।
अम्मा जी ए फॉर एप्पल एप्पल मैंने मैं की है मतलब की है एप्पल की होता है एप्पल है ऐप मैंने नहीं आंदा ए फॉर एप्पल मैंने की है ए फॉर एप्पल मैंने की है एप्पल है की है अम्मा जी चलो पढ़ो के ई फॉर एलिफेंट बड़ी नहीं हो कुछ औखा दसो तुसी भी नहीं एलिफेंट ला लो कोई नहीं मेरा एलिफेंट आई फॉर ई फॉर ए फॉर एलिफेंट फैंट एलिफेंट एलिफेंट फूका नहीं मारनी तू भूखा मारनी लो जी अम्मा जी वास्ते ना मुबारक है किस लिए के लाइट आ गई हुन अम्मा जी फिर चले गए वाश कि हुन लाइट आ गई मैं फटाफट लाइट देखते होंगे नहान जिंदी कर अम्मा जी नहान गए तो मैं ना दूसरा चादर चारपाई की चादर है ना ये सिलाई करने वाली सी साइड तो मैं चलो मैं ये सिलाई लगा ली अम्मा जी ने मैं किया कि अम्मा जी पढ़ो कि एलिफेंट हाथी मतलब कि हाथी ਤੇ अम्मा जी कहते दूसरा जी तो कहते ने एलिफेंट फैंट करते करते दंद है नहीं एक साइड ਦਾ ਫੂਕ ਮੇਰੇ ਮੂੰਹ ਤੇ ਆਂਦੀ ਸੀ ਹਾਂਜੀ ਮਾਂ ਜੀ ਨਾ ਕੇ ਕਿਦਾਂ ਦਾ ਲੱਗਦੇ यहाँ इथे आ मेरे को वो पकड़ना पकड़नी अम्मा जी ने ते कोल बिठा लिया हम देखते हैं कि अम्मा जी केड़ा मशवरा करते हैं हाँ जी मैं तो कहने चली शायद काके दे कपड़े के ले जुत्ती ले भी कपड़े ले भी आशा ले भी नाले खुशी से करिए नाले और एक सावी ले कोई काली ले आपा सावी खुशी करनी है खुशी तो पीनी है आपा वाह जी वाह माँ जी काली बोतल ते सावी बोतल हरी बोतल अम्मा जी कहते हैं कि बोतलों ते मठियां लैके आने आ ते ਆਪਾਂ ਨਾ ਦੋ ਤਿੰਨ ਘਰ ਆਪਾਂ ਨਾ ਘਰ ਦੇ ਵਿੱਚ ਖੁਸ਼ੀ ਕਰਦੇ ਆ ਦੋ ਤਿੰਨ ਘਰਾਂ ਨੂੰ ਨਾਲ ਮਿਲਾ ਕੇ ਤੇ ਘਰ ਦੇ ਵਿੱਚ ਨਾ ਤੇ ਰੌਣਕ ਲੱਗ ਜਾਏਗੀ ਤੇ ਨਾਲੇ ਨਾ ਬੱਚੇ ਦੀ ਕੋਈ ਚੀਜ਼ਾਂ ਜਿਹੜੀਆਂ ਵਾ ਉਹ ਲੈਣ ਅੱਜ ਤੋਂ ਸਟਾਰਟ ਕਰਦੀ ਹੈ ਵੀ ਲੈਣੀਆਂ ਸ਼ੈਣੀਆਂ ਸੋਚਣਾ ਸ਼ੁਰੂ ਕਰਦੀ ਹੈ ਵੀ ਕਿਹੜੀ ਕਿਹੜੀ ਚੀਜ਼ ਬੱਚੇ ਦੀ ਜ਼ਰੂਰਤ ਦੀ ਲੈਣ ਵਾਲੀ अम्मा जी कहते कि देखो कि ना एक काली बोतल ते एक सावी बोतल ले आओ ते ਆਪਾਂ ਨਾ ਦੂਸਰਾ ਘਰ ਦੇ ਵਿੱਚ ਨਾ ਖੁਸ਼ੀ ਮਨਾਈਏ ਤੇ ਵੀ ਆਪਾਂ ਘਰ ਵਿੱਚ ਖੁਸ਼ੀ ਕਰਾਂਗੇ ਬੱਚੇ ਦੀ ਤੇ ਮੈਂ ਕਿਹਾ ਚਲੋ ਅम्मा जी ਵੀ ਤੁਹਾਡੀ ਖਾਹਿਸ਼ ਜਿਹੜੀ ਹੈ ਨਾ ਇਨਸ਼ਾਅੱਲਾ ਪੂਰੀ ਕਰਾਂਗੇ ਔਰ ਸਾਦਾ ਲੋਕਾਂ ਦੀ ਸਿਰਫ ਬੋਤਲ ਦੇ ਨਾਲ ਹੀ ਖੁਸ਼ੀ ਮਨਾ ਹੁੰਦੀ ਹੈ ਹੈ ਮਾਂ ਜੀ ਹਾਂਜੀ ਆਪਣੇ ਜੀਆਂ ਦੇ ਵਿੱਚ ਗੱਪਾਂ ਛੱਪਾਂ ਮਾਰ ਕੇ ਗੱਲਾਂ ਬਾਤਾਂ ਕਰਕੇ ਪਿਆਰ ਮੁਹੱਬਤ ਦੀਆਂ खुशी करनी ਹਾਂਜੀ इंशाल्लाह अम्मा जी तुसी दुआ करनी है कि अल्लाह ताला हिम्मत देवे इंशाल्लाह ते ना ये थोड़ी जेहड़ी ख्वाहिश है ना इसी पूरी जरूर करांगे ते नाले ना अज दे व्लॉग दा इत्थे एंड करांगे उम्मीद करदी मेरे भैन भाइयों ने साडा अज दा व्लॉग पसंद आया साडे चैनल लाइक करो शेयर करो सब्सक्राइब करो और अपनी फैमिली जरूर शेयर करो अल्लाह पाक तुहानू खुश रखे आबाद रखे अपना और अपनी फैमिली का बहुत ज़्यादा ख्याल रखिए और सारी यूट्यूब फैमिली का मैं दिल तो शुक्रिया अदा करदी कि तुसीं इन्ने प्यार मुहब्बत और इन्नी खूबसूरत दुआवां देंदे हैं ना ते वाकई दिल खुश हो जाता है अल्लाह ताला थानू भी सेहत तंदुरुस्ती और लंबी जिंदगी अता फरमाए आमीन दंद देखो ना ले माँ जी थाड़े दंद देख की खुली है